रसूलिहिल करीम अम्मा बाद फ़ाउज़ु बिल्लाहि मिनश्शैतानिर्रजीम बिस्मिल्लाहिर्रहमानिर्रहीम। नमाज ਨੂੰ ਸਮਝ ਕੇ ਪੜ੍ਹਨ ਦਾ ਸਾਡਾ ਅੱਜ 7ਵਾਂ ਸੈਸ਼ਨ ਹੈ। ਦਰਮਿਆਨ ਦੇ ਵਿੱਚ ਫਲਸਫਾ ਹੱਜ ਤੇ ਦੂਸਰੀ ਮਸਰੂਫੀਆਤ ਆ ਗਈਆਂ। ਇਸ ਬਿਨਾਂ ਦੇ ਉੱਤੇ ਨਮਾਜ਼ ਵਾਲਾ ਜਿਹੜਾ ਕੰਮ ਸੀ ਉਹ ਥੋੜ੍ਹਾ ਜਿਹਾ ਲੇਟ ਹੋ ਗਿਆ। ਹੁਣ ਦੁਬਾਰਾ ਉਸੇ ਸਿਲਸਿਲੇ ਨੂੰ ਅਸੀਂ ਉੱਥੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਰੋਕਿਆ ਸੀ। ਅਸੀਂ ਸਨਾ ਸ਼ੁਰੂ ਕੀਤੀ ਸੀ ਤੇ ਸੁਬਹਾਨਕ ਅੱਲਾਹੁੰਮਾ ਇੱਥੇ ਤੱਕ ਅਸੀਂ ਪੜ੍ਹਿਆ ਸੀ ਤੇ ਹੁਣ ਅਸੀਂ ਅੱਗੇ ਨਵਾਬ ਹਮਦ ਹੀ ਅੱਜ ਉਹਦੇ 'ਤੇ ਤਫਸੀਲੀ ਗੱਲ ਕਰਾਂਗੇ ਇਨਸ਼ਾ ਅੱਲਾ। ਵਾਬ ਹਮਦ ਹੀ ਦਾ ਮਤਲਬ ਹੈ ਕਿ ਸਭ ਤਾਰੀਫਾਂ ਅੱਲਾ ਹੀ ਦੇ ਵਾਸਤੇ ਨੇ। ਅਸਲ ਹੱਕਦਾਰ ਸਿਰਫ ਔਰ ਸਿਰਫ ਅੱਲਾ ਹੀ ਹੈ ਕਿ ਉਹਦੀ ਹੀ ਤਾਰੀਫ ਕੀਤੀ ਜਾਏ। ਇੱਕ ਆਮ ਜ਼ਿੰਦਗੀ ਦਾ ਅਸੂਲ ਜਿਹੜਾ ਹੈ ਉਹ ਮੈਂ ਬਿਆਨ ਕਰਨ ਲੱਗੀ ਹਾਂ ਕਿ ਸਾਨੂੰ ਅਗਰ ਕੋਈ ਦੋਸਤ ਸੱਜਣ ਕੋਈ ਇੰਤਹਾਈ ਕੀਮਤੀ ਸਾਨੂੰ ਤੋਹਫਾ ਭੇਜਦਾ ਹੈ ਅਤੇ ਕੀ ਅਸੀਂ ਉਹ ਤੋਹਫਾ ਲੈ ਕੇ ਉਹਦਾ ਸ਼ੁਕਰੀਆ ਅਦਾ ਨਹੀਂ ਕਰਾਂਗੇ? ਕਰਨਾ ਤਾਂ ਚਾਹੀਦਾ ਨਾ। ਭੇਜਣ ਵਾਲੇ ਦਾ ਜਿਹੜਾ ਵੇ ਉਹਦਾ ਸ਼ੁਕਰੀਆ ਅਦਾ ਕਰਨਾ ਤਾਂ ਬਣਦਾ ਹੈ। ਅਤੇ ਅੱਲਾਹ ਤਬਾਰਕ ਵ ਤਾਲਾ ਸਾਨੂੰ ਇੰਨੀਆਂ ਨਿਅਮਤਾਂ ਅਤਾ ਫਰਮਾਉਂਦਾ ਹੈ, ਕਿਸੇ ਇੱਕ ਨਿਅਮਤ ਦਾ ਵੀ ਅਸੀਂ ਸ਼ੁਕਰ ਅਦਾ ਨਹੀਂ ਕਰ ਸਕਦੇ। ਕਿਸੇ ਬਿਮਾਰ ਨੂੰ ਪੁੱਛ ਕੇ ਵੇਖੋ ਕਿ ਸਿਹਤ ਜਿਹੜੀ ਹੈ ਉਹਦੀ ਕਿੰਨੀ ਸ਼ੁਕਰਗੁਜ਼ਾਰੀ ਹੈ। ਚਿਹਰੇ ਦੇ ਉੱਤੇ ਇੱਕ ਮਾਮੂਲੀ ਜਿਹਾ ਕਿੱਲ ਨਿਕਲ ਆਏ ਅਸੀਂ ਉਹਨੂੰ ਲੁਕਾਉਂਦੇ ਫਿਰਨੇ ਹਾਂ ਕਿ ਅੱਲਾਹ ਤਬਾਰਕ ਵ ਤਾਲਾ ਨੇ ਚਿਹਰੇ ਦੇ ਉੱਤੇ ਸਕਿਨ ਦੀ ਕਿੰਨੀ ਖੂਬਸੂਰਤੀ ਹੈ। ਅੱਖਾਂ ਦਾ ਬਗੈਰ ਚਸ਼ਮਾ ਲਗਾਏ ਕੋਈ ਅਗਰ ਨਜ਼ਰ ਕਿਸੇ ਦੀ ਬਿਲਕੁਲ ਦਰੁਸਤ ਹੈ ਉਹਨੂੰ ਪੁੱਛੋ ਕਿ ਉਹ ਜਿਹੜਾ ਨਾ ਐਨਕ ਜਿਹੜਾ ਲਾ ਕੇ ਬੈਠਾ ਨਾ ਉਹਨੂੰ ਪੁੱਛੋ ਕਿ ਅੱਖਾਂ ਦੀ ਰੋਸ਼ਨੀ ਦੀ ਕਦਰ ਕੀ ਹੈ। ਅੱਲਾਹ ਤਬਾਰਕ ਵ ਤਾਲਾ ਨੇ ਸਾਨੂੰ ਇੱਕ ਇੱਕ ਸਾਹ ਦੇ ਨਾਲ ਇੰਨੀਆਂ ਸਾਡੇ 'ਤੇ ਮਿਹਰਬਾਨੀਆਂ ਕੀਤੀਆਂ ਹੋਈਆਂ ਨੇ, ਸਾਨੂੰ ਇੰਨੇ ਤੋਹਫੇ ਦਿੱਤੇ ਹੋਏ ਨੇ ਕਿ ਅਸੀਂ ਉਹਨਾਂ ਦਾ ਸ਼ੁਕਰ ਅਦਾ ਕਰੀਏ ਨਾ ਅਤੇ ਉਹ ਸ਼ੁਕਰ ਨਹੀਂ ਅਦਾ ਹੁੰਦਾ ਸਾਡੇ ਕੋਲ। ਉਹ ਨਾ ਅਸੀਂ ਸ਼ੁਕਰ ਅਦਾ ਕਰ ਹੀ ਨਹੀਂ ਸਕਦੇ। ਈਦ ਦੇ ਉੱਤੇ ਦੋਸਤਾਂ ਨੂੰ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਤੋਹਫੇ ਦਿੱਤੇ ਜਾਂਦੇ ਨੇ ਰਲ ਕੇ ਸਾਰੇ ਇੱਕ ਦੂਸਰੇ ਦਾ ਸ਼ੁਕਰ ਅਦਾ ਕਰ ਰਹੇ ਹੁੰਦੇ ਨੇ ਨਾ, ਪਰ ਅੱਲਾਹ ਤਬਾਰਕ ਵ ਤਾਲਾ ਦੇ ਸ਼ੁਕਰ ਤੋਂ ਬੇਖਬਰ ਹੁੰਦੇ ਹਾਂ ਅਸੀਂ। ਦਰ ਹਕੀਕਤ ਇਹ ਜਿਹੜਾ ਨਾ ਸ਼ੁਕਰ ਅਸੀਂ ਕਰ ਰਹੇ ਹੁੰਦੇ ਹਾਂ ਨਾ ਇੱਕ ਦੂਜੇ ਦਾ, ਇਹ ਵੀ ਅੱਲਾਹ ਦਾ ਹੀ ਸ਼ੁਕਰ ਹੈ, ਮਗਰ ਸਾਨੂੰ ਪਤਾ ਨਹੀਂ ਹੁੰਦਾ, ਜਾਣਦੇ ਨਹੀਂ ਹੁੰਦੇ ਕਿ ਅਸੀਂ ਕਰ ਕੀ ਰਹੇ ਹਾਂ। ਕੋਈ ਸ਼ਾਮ ਸੁਹਾਨਾ ਮੌਸਮ, ਬੱਚਿਆਂ ਨੂੰ ਗਲੇ ਦੇ ਨਾਲ ਲਾ ਕੇ ਪਿਆਰ ਕਰਨਾ, ਆਪਣੇ ਹਮਸਫਰ ਦੇ ਨਾਲ ਜਿਹੜਾ ਵੀ ਸੈਰਾਂ ਕਰਨ ਜਾਣਾ ਔਰ ਖੁਸ਼ ਗੱਪੀਆਂ ਕਰਨਾ, ਇਹ ਸਾਰੀਆਂ ਜਿਹੜੀਆਂ ਨੇ ਨਾ ਅੱਲਾਹ ਤਾਲਾ ਦੇ ਤਹਾਇਫ ਜਿਹੜੇ ਦਿੱਤੇ ਹੋਏ ਨੇ ਨਾ, ਇਹ ਉਹਨਾਂ ਦਾ ਹੀ ਸ਼ੁਕਰ ਹੈ। ਤੇ ਇਹ ਸਾਨੂੰ ਸੁਭਾਨ ਅੱਲਾਹ ਵ ਬਿਹਮਦਿਹੀ ਸਿਖਾ ਕੇ ਨਾ ਸਾਨੂੰ ਰੱਬ ਦੇ ਕਰੀਬ ਕਰ ਦਿੱਤਾ ਹੈ। ਔਰ ਅਗਰ ਅਸੀਂ ਗੌਰ ਦੇ ਨਾਲ ਇਹਦੇ ਉੱਤੇ ਸ਼ਊਰ ਦੇ ਨਾਲ ਇਹਦੇ ਉੱਤੇ ਗੌਰ ਕਰੀਏ ਸੋਚ ਦੇ ਨਾਲ, ਤੇ ਇਹ ਸਾਨੂੰ ਅੱਲਾਹ ਤਾਲਾ ਦੇ ਹੋਰ ਕਰੀਬ ਲੈ ਜਾਂਦਾ। ਸੋਚਣ ਦੀ ਗੱਲ ਹੈ, ਗਾਂ ਜਿਹੜੀ ਇਹ ਘਾਹ ਖਾ ਕੇ ਦੁੱਧ ਦਿੰਦੀ ਹੈ, ਸ਼ਹਿਦ ਦੀ ਮੱਖੀ ਕਈ ਕਈ ਮੀਲ ਜਿਹੜਾ ਨਾ ਉਹ ਸਫ਼ਰ ਕਰਦੀ ਹੈ ਫੁੱਲਾਂ ਦਾ ਰਸ ਚੂਸਣ ਵਾਸਤੇ, ਅਤੇ ਫਿਰ ਆਪਣੇ ਘਰ ਵਾਪਸ ਆ ਜਾਂਦੀ ਹੈ। ਉਹਨੂੰ ਰਸਤਾ ਕੌਣ ਦਿਖਾਉਂਦਾ ਹੈ? ਪਰ ਸਾਡਾ ਬੱਚਾ 3 ਤੋਂ 4 ਸਾਲ ਦਾ ਅਗਰ ਘਰੋਂ ਬਾਹਰ ਚਲਾ ਜਾਏ ਉਹ ਘਰ ਵਾਪਸ ਨਹੀਂ ਆ ਸਕਦਾ, ਉਹ ਰਸਤੇ ਦੀ ਉਹਨੂੰ ਪਹਿਚਾਣ ਨਹੀਂ ਹੋ ਸਕਦੀ। ਇਹ ਸਭ ਮੇਰੇ ਪਾਕ ਪਰਵਰਦੀਗਾਰ ਦੀ ਕੁਦਰਤ ਦੀਆਂ ਨਿਸ਼ਾਨੀਆਂ ਨੇ। ਅਤੇ ਇੱਕ ਬੜੀ ਵੱਡੀ ਸੱਚਾਈ ਜਿਹੜੀ ਹੈ ਨਾ ਉਹ ਸਾਡੇ ਸਾਹਮਣੇ ਆਉਂਦੀ ਹੈ ਕਿ ਜਾਨਵਰ ਪੌਦੇ ਹਰ ਚੀਜ਼ ਅੱਲਾਹ ਦੇ ਨਾਂ ਦੇ ਨਾਲ ਹਰਕਤ ਕਰਦੀ ਹੈ। ਯਾਨੀ ਬਿਸਮਿਲ੍ਲਾ, ਕਾਇਨਾਤ ਦੀ ਹਰ ਚੀਜ਼ ਰੱਬੇ ਕਰੀਮ ਦੇ ਨਾਮ ਦੇ ਨਾਲ ਸ਼ੁਰੂ ਹੁੰਦੀ ਹੈ। ਅੱਲਾਹ ਤਬਾਰਕ ਵ ਤਾਲਾ ਦੀ ਅਜ਼ਮਤ ਹਰ ਚੀਜ਼ ਤੋਂ ਬੁਲੰਦ ਹੈ। ਸਾਡੀ ਇਹ ਜ਼ਮੀਨ ਜਿਹਦੇ 'ਤੇ ਅਸੀਂ ਰਹਿੰਦੇ ਹਾਂ, ਇਹ ਜ਼ਮੀਨ 1,08,000 ਕਿਲੋਮੀਟਰ ਫੀ ਘੰਟੇ ਦੀ ਰਫਤਾਰ ਦੇ ਨਾਲ ਨਾ ਇਹ ਜ਼ਮੀਨ ਜਿਹੜੀ ਫਿਰਦੀ ਹੈ ਗੋਲਾਈ ਦੇ ਵਿੱਚ, ਪਰ ਅਸੀਂ ਇਹਦੇ 'ਤੇ ਆਰਾਮ ਦੇ ਨਾਲ ਫਿਰਦੇ ਟੁਰਦੇ ਰਹਿੰਦੇ ਹਾਂ।
ਤੇ ਇਹ ਕਿਹੜੀ ਤਾਕਤ ਹੈ ਅਜ਼ੀਮ ਜਿਹੜੀ ਇਹਦਾ ਤਵਾਜ਼ਨ ਬਰਕਰਾਰ ਰੱਖਿਆ ਹੋਇਆ ਜਿਹਨੇ। ਸਾਡੇ ਕੋਲੋਂ ਤੇ ਇੱਕ ਕਟਾ ਸੰਡਾ ਨਹੀਂ ਸਾਂਭਿਆ ਜਾਂਦਾ ਜਦੋਂ ਉਹ ਪੁੱਤਰ ਜਾਏ, ਤੇ ਇਹ ਫਿਰ ਜ਼ਮੀਨ ਹੈ ਤੇ ਜਿਹਦੀ ਰਫਤਾਰ ਇੰਨੀ ਹੈ 1,08,000 ਕਿਲੋਮੀਟਰ ਫੀ ਘੰਟਾ। ਇਹ ਅਜ਼ਮਤ ਵਾਲਾ ਰੱਬ ਹੀ ਹੈ ਜਿਹਨੇ ਇਹਨੂੰ ਸੰਭਾਲਿਆ ਹੋਇਆ। ਜਿਹੜੀ ਹਸਤੀ ਜਿੰਨਾ ਵੱਡਾ ਕੰਮ ਕਰਦੀ ਹੈ ਉਨੀ ਹੀ ਉਹਦੀ ਤਾਰੀਫ ਹੁੰਦੀ ਹੈ। ਇਸ ਵਾਸਤੇ ਪਾਕ ਪਰਵਰਦੀਗਾਰ ਦੇ ਨਾਲੋਂ ਜ਼ਿਆਦਾ ਕੋਈ ਤਾਰੀਫ ਦੇ ਕਾਬਿਲ ਨਹੀਂ ਹੈ। ਸੂਰਜ ਦੇ ਅੰਦਰ ਹਰ ਸੈਕਿੰਡ ਦੇ ਵਿੱਚ 600 ਮਿਲੀਅਨ ਟਨ ਹਾਈਡਰੋਜਨ ਜਿਹੜਾ ਹੈ ਹੀਲੀਅਮ ਦੇ ਵਿੱਚ ਤਬਦੀਲ ਹੁੰਦਾ ਹੈ। ਯਾਨੀ ਹਰ ਲਮਹੇ ਦੇ ਵਿੱਚ ਇੱਕ ਅਜ਼ੀਮ ਤਵਾਨਾਈ ਦੀ ਤਬਦੀਲੀ ਜਿਹੜੀ ਹੈ ਨਾ ਉਹ ਨਾਨ ਸਟਾਪ ਜਾਰੀ ਰਹਿੰਦੀ ਹੈ। ਅਤੇ ਖਲਾਈ ਨਿਜ਼ਾਮ ਦੇ ਵਿੱਚ ਸੂਰਜ ਦਾ ਸ਼ੁਮਾਰ ਛੋਟਿਆਂ ਤਾਰਿਆਂ ਦੇ ਵਿੱਚ ਹੁੰਦਾ ਹੈ। ਸਾਡੇ ਸੂਰਜ ਨਾਲੋਂ ਕਈ 100 ਗੁਣਾ ਵੱਡੇ ਸਿਤਾਰੇ ਕਾਇਨਾਤ ਦੇ ਵਿੱਚ ਮੌਜੂਦ ਨੇ। ਅਤੇ ਫਿਰ ਜੋ ਅਸੀਂ ਇਸ ਗੱਲ ਨੂੰ ਸੋਚੀਏ ਅਤੇ ਸਮਝ ਕੇ ਅਸੀਂ ਰੱਬੇ ਜ਼ੁਲਜਲਾਲ ਦੀ ਤਾਰੀਫ ਜਿਹੜੀ ਹੈ ਉਹਨੂੰ ਬਿਆਨ ਕਰੀਏ ਅਤੇ ਉਹਦੀਆਂ ਸ਼ਾਨਾਂ ਦਾ ਜ਼ਿਕਰ ਕਰੀਏ, ਉਹਦੀਆਂ ਅਜ਼ਮਤਾਂ ਦਾ ਜ਼ਿਕਰ ਕਰੀਏ, ਸਮਝਦੇ ਹੋਏ ਕਿ ਸਾਰੀਆਂ ਤਾਰੀਫਾਂ ਬਾਬੇ ਹਮਦ ਹੀ ਉਹਦੇ ਵਾਸਤੇ ਹੀ ਨੇ ਸਾਰੀਆਂ ਤਾਰੀਫਾਂ। ਅਤੇ ਸਾਡੀ ਨਮਾਜ਼ ਦਾ ਜਿਹੜਾ ਲੁਤਫ ਹੈ ਨਾ ਉਹ ਦੁਬਾਲਾ ਹੋ ਜਾਂਦਾ। ਸਾਨੂੰ ਪਤਾ ਲੱਗਦਾ ਅਸੀਂ ਕਿਹਦੇ ਨਾਲ ਗੱਲ ਕਰ ਰਹੇ ਹਾਂ, ਕਿਹੜੀ ਹਸਤੀ ਦੇ ਸਾਹਮਣੇ ਅਸੀਂ ਪੇਸ਼। ਸਾਡੇ ਤੇ ਅਲਫਾਜ਼ ਬੜੇ ਸਾਰਿਆਂ ਨਾਲ ਇੱਕ ਦਰਖਾਸਤ ਹੈ ਕਿ ਖੁਦਾਰਾ ਮਫਹੂਮ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰੋ। ਅਤੇ ਕਮ ਅਜ਼ ਕਮ ਤੁਹਾਡੀ ਨਮਾਜ਼ ਵਿੱਚ ਨਾ ਬਹੁਤ ਜ਼ਿਆਦਾ ਲੁਤਫ ਜਿਹੜਾ ਨਾ ਇਬਾਦਤ ਵਿੱਚ ਖੁਸ਼ੂ ਔਰ ਖੁਜ਼ੂ ਜਿਹਨੂੰ ਕਹਿੰਦੇ ਹੋ ਨਾ ਉਹ ਪੈਦਾ ਹੋ ਜਾਏਗਾ। ਦੁਆਵਾਂ ਦੇ ਵਿੱਚ ਅਸਰ ਪੈਦਾ ਹੋ ਜਾਏਗਾ। ਸਦਕੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਸੱਚ ਹੈ। ਇਨਸ਼ਾ ਅੱਲਾ ਹੁਣ ਅਗਲੇ ਸੈਸ਼ਨ ਵਿੱਚ ਇਸ ਤੋਂ ਅੱਗੇ ਗੱਲ ਕਰਾਂਗੇ। ਅਤੇ ਮੇਰੇ ਰੱਬ ਨੇ ਜੋ ਫਰਮਾਇਆ ਮੈਂ ਉਹਦੇ 'ਤੇ ਈਮਾਨ ਲਿਆਂਦਾ। नहमदुहु व नसल्ली अला रसूलिहिल करीम। अम्मा बाद फ़ाउज़ बिल्लाहि मिनश शैतानिर रजीम। बिस्मिल्लाहिर्रहमानिर्रहीम। सिलसिला तफसीर नमाज ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਸੂਰਤ ਅਲ ਫਾਤਿਹਾ ਨੂੰ ਸ਼ੁਰੂ ਕਰ ਰਹੇ ਹਾਂ। ਸੂਰਤ ਅਲ ਫਾਤਿਹਾ ਉਮੁਲ ਕੁਰਾਨ ਵੀ ਇਹਨੂੰ ਕਿਹਾ ਜਾਂਦਾ ਹੈ ਅਤੇ ਕੁਰਾਨ ਪਾਕ ਦਾ ਖੁਲਾਸਾ ਵੀ ਹੈ ਔਰ ਜੌਹਰ ਕੁਰਾਨ ਵੀ ਇਹਨੂੰ ਕਿਹਾ ਜਾਂਦਾ ਹੈ। ਇਨਸ਼ਾ ਅੱਲਾਹ ਤਾਲਾ ਕੋਸ਼ਿਸ਼ ਹੈ ਸਾਡੀ ਕਿ ਅਸੀਂ ਆਪਣੀ ਨਮਾਜ਼ਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਪੜ੍ਹਨ ਦੇ ਵਿੱਚ ਤਬਦੀਲੀ ਜਿਹੜੀ ਹੈ ਨਾ ਆਪਣੇ ਦਿਲ ਦੇ ਅੰਦਰ ਇੱਕ ਤਬਦੀਲੀ ਲਿਆਈਏ ਅਤੇ ਨਮਾਜ਼ ਦੇ ਇੱਕ ਇੱਕ ਲਫ਼ਜ਼ ਦਾ ਜਿਹੜਾ ਨਾ ਮਜ਼ਾ ਅਤੇ ਲੁਤਫ ਲੈ ਕੇ ਖੁਸ਼ੂ ਖੁਜ਼ੂ ਦੇ ਨਾਲ ਨਾ ਨਮਾਜ਼ ਪੜ੍ਹਨ ਦੀ ਜਿਹੜੀ ਹੈ ਨਾ ਉਹ ਅਸੀਂ ਤਿਆਰੀ ਕਰ ਸਕੀਏ। 40 ਮਰਤਬਾ ਰੋਜ਼ਾਨਾ 40 ਮਰਤਬਾ ਤੋਂ ਜ਼ਾਇਦ ਬਾਰ ਅਸੀਂ ਇੱਕ ਦਿਨ ਦੇ ਵਿੱਚ ਸੂਰਾ ਅਲ ਫਾਤਿਹਾ ਨੂੰ ਪੜ੍ਹਨੇ ਹਾਂ। ਪਰ ਸਮਝਦੇ ਨੇ ਕਿ ਅਸੀਂ ਇਹਦਾ ਪੈਗਾਮ ਜਿਹੜਾ ਵੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਕੀ ਹੈ। ਅਤੇ ਸਾਡੀ ਕੋਸ਼ਿਸ਼ ਹੈ ਕਿ ਮੈਂ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਇਹਨੂੰ ਅਸੀਂ ਸਦਾ ਦੇ ਨਾਲ ਵਸੱਲਮ ਨੂੰ ਇਸ ਸੂਰਾ ਨੂੰ ਇੰਨਾ ਪਾਵਰਫੁਲ ਕਿਹਾ ਨਾ ਕਿ ਆਪ ਨੇ ਆਪਣੇ ਸਹਾਬੀ ਨੂੰ ਬੁਲਾ ਕੇ ਅਤੇ ਉਹਨਾਂ ਨੂੰ ਕਿਹਾ ਕਿ ਮੈਂ ਤੈਨੂੰ ਇੱਕ ਅਜ਼ੀਮ ਸੂਰਤ ਨਾ ਸਿਖਾਵਾਂ। ਇਹ ਸੂਰਤ ਜਿਹੜੀ ਹੈ ਬਰਕਾਤ ਫਿਊਜ਼ ਯਾਨੀ ਕਿ ਉਹਦੇ ਫੈਜ਼ ਦੇ ਲਿਹਾਜ਼ ਨਾਲ ਇੰਨੀ ਅਜ਼ੀਮ ਹੈ ਅਤੇ ਇਸ ਇਤਬਾਰ ਦੇ ਨਾਲ ਕਿ ਇਹਦੇ ਵਿੱਚ ਕੁਰਾਨ ਦਾ ਪੂਰਾ ਖੁਲਾਸਾ ਮੌਜੂਦ ਹੈ। ਇਹ ਜੌਹਰ ਹੈ ਕੁਰਾਨ ਪਾਕ ਦਾ। ਸ਼ੈਤਾਨ ਮਲੂਨ ਦੁਨੀਆ ਦੇ ਵਿੱਚ 4 ਦਫਾ ਦੁਖੀ ਹੋਇਆ
ਹਜ਼ੂਰ ਸੱਲੱਲਾਹੁ अलैहि वसल्लम ਦੇ ਫਰਮਾਨ ਦੇ ਮੁਤਾਬਿਕ 4 ਦਫਾ ਇਹ ਰੋਇਆ, 4 ਦਫਾ ਇਹ ਤੜਪਿਆ ਅਤੇ 4 ਦਫਾ ਜਿਹੜਾ ਸੀ ਉਹਨਾਂ ਦੇ ਵਿੱਚ, ਉਹਨਾਂ 4 ਮੌਕਿਆਂ ਦੇ ਵਿੱਚ ਇੱਕ ਮੌਕਾ ਇਹ 7 ਆਇਆਤ ਜਿਹੜੀਆਂ ਨੇ ਸ਼ੈਤਾਨ ਨੂੰ ਰੁਆ ਦੇਣ ਵਾਸਤੇ ਕਾਫੀ ਨੇ। ਕਿ ਇੱਕ ਉਹਨਾਂ 4 ਮੌਕਿਆਂ ਦੇ ਵਿੱਚ ਇੱਕ ਮੌਕਾ ਉਹ ਸੀ ਜਦੋਂ ਸੂਰਤ ਅਲ ਫਾਤਿਹਾ ਨਾਜ਼ਿਲ ਹੋਈ। ਅਸੀਂ ਸੜਕ ਦੇ ਕਿਨਾਰੇ ਖੜੇ ਕਿਸੇ ਵੀ ਸ਼ਖਸ ਨੂੰ ਪੁੱਛੀਏ ਕਿ ਅਲ ਫਾਤਿਹਾ ਜਿਹੜੀ ਹੈ ਇਹਦਾ ਕੀ, ਤੂੰ ਇਹਦੇ ਬਾਰੇ ਵਿੱਚ ਕੀ ਜਾਣਦਾ, ਅਤੇ ਯਕੀਨ ਕਰੋ ਕਿ 40 ਤੋਂ ਜ਼ਿਆਦਾ ਵਾਰ ਰੋਜ਼ਾਨਾ ਪੜ੍ਹੀ ਜਾਣ ਵਾਲੀ ਸੂਰਤ ਦੇ ਬਾਰੇ ਦੇ ਵਿੱਚ ਬਹੁਤ ਘੱਟ ਲੋਕ ਹੋਣਗੇ ਜਿਹੜੇ ਤਸੱਲੀ ਬਖਸ਼ ਜਵਾਬ ਦੇ ਸਕਣਗੇ। ਅਤੇ ਸਾਡੀ ਕੋਸ਼ਿਸ਼ ਇਹ ਵੇ ਕਿ ਅਸੀਂ ਇਹਨੂੰ ਜਿਤਨਾ ਵੀ ਅੱਛੇ ਤਰੀਕੇ ਨਾਲ ਦਿਮਾਗਾਂ ਦੇ ਵਿੱਚ ਬਿਠਾ ਸਕੀਏ ਤਾਂ ਕਿ ਸਾਡੀਆਂ ਜਿਹੜੀਆਂ ਨੇ ਆਦਤਾਂ ਉਹਨਾਂ ਵਿੱਚ ਇੱਕ ਖੁਸ਼ੂ ਓ ਖੁਸ਼ਬੂ ਪੈਦਾ ਹੋਏ, ਸਾਡੇ ਦਿਲਾਂ ਨੂੰ ਸਕੂਨ ਹੋਏ, ਸਾਡੇ ਮਸਾਇਲ ਹੱਲ ਹੋਣ। ਹੁਣ ਅਲਹਮਦੁਲਿਲਾਹਿ ਰੱਬਿਲ ਆਲਮੀਨ ਤੋਂ ਪਹਿਲੇ ਜਿਹੜਾ ਵੇ ਉਹ ਬਿਸਮਿल्लाहिर रहमानिर रहीम ਆਏਗੀ। ਬਿਸਮਿल्लाहिर रहमानिर रहीम ਜਿਹੜਾ ਨਾ ਇਹ ਹਮਦ ਬਿਆਨ ਕੀਤੀ ਜਾ ਰਹੀ ਹੈ ਨਾ ਅੱਲਾਹ ਤਬਾਰਕ व तआला ਦੀ, ਇਹਦੇ ਵਿੱਚ ਕਿ ਮੇਰੀ ਅਕਲ ਦੇ ਮੁਤਾਬਕ ਕੋਈ ਗੱਲ ਮੇਰੀ ਸਮਝ ਵਿੱਚ ਆਏ ਜਾਂ ਨਾ ਆਏ ਔਰ ਉਹ ਮੇਰੇ ਰੱਬ ਦੀ ਤਰਫੋਂ ਫੈਸਲਾ ਹੋਵੇ ਅਤੇ ਉਹਨੂੰ ਮੰਨ ਲੈਣਾ, ਉਹ ਫੈਸਲੇ ਨੂੰ ਦੀ ਤਾਰੀਫ ਕਰਨਾ, ਉਸ ਫੈਸਲੇ ਨੂੰ ਮੰਨ ਲੈਣਾ, ਉਸ ਫੈਸਲੇ ਨੂੰ ਤਾਰੀਫ ਕਰਨਾ, ਇਹ ਹਮਦ ਦੇ ਜਿਹੜਾ ਨਾ ਉਹ ਜ਼ੁਮਰੇ ਵਿੱਚ ਆਏਗਾ। ਬਿਗ ਹੈਂਡ ਜਿਹੜਾ ਸੀ ਇਹ ਕਿ ਕਾਇਨਾਤ ਇੱਕ ਧਮਾਕੇ ਦੇ ਨਾਲ ਵਜੂਦ 'ਚ ਆਈ ਅਤੇ ਬਿਸਮਿਲ ਹਾਲਾਂਕਿ ਕੁਨ ਅੱਲਾਹ ਤਬਾਰਕ व तआला ਦੇ ਕੁਨ ਫਰਮਾਨ ਦੇ ਨਾਲ ਉਹ ਧਮਾਕਾ ਹੋਇਆ, ਉਹ ਆਵਾਜ਼ ਪੈਦਾ ਹੋਈ ਔਰ ਉਹਦੇ ਨਾਲ ਕਾਇਨਾਤ ਵਜੂਦ 'ਚ ਆਈ। ਯਾਨੀ ਦੂਸਰੇ ਲਫ਼ਜ਼ਾਂ ਦੇ ਵਿੱਚ ਕਾਇਨਾਤ ਦੀ ਇਬਤਦਾ ਜਿਹੜੀ ਹੈ ਉਹ ਬਿਸਮਿल्लाह ਹੈ ਅਤੇ ਕਾਇਨਾਤ ਦੀ ਇੰਤਹਾ ਵੀ ਇਸ ਨਾਂ ਦੇ ਉੱਤੇ ਹੀ ਹੋਏਗੀ। ਇੱਕ ਦਾਇਮੀ ਦੁਨੀਆ ਦੇ ਵਾਸਤੇ ਰਹਿਮਤੁਲ ਆਲਮੀਨ ਦਾ ਮਤਲਬ ਹੈ ਤਮਾਮ ਆਲਮਾਂ ਨੂੰ ਪਾਲਣ ਵਾਲਾ। ਉਹ ਇਸ ਦੁਨੀਆ ਦਾ ਹੀ ਨਹੀਂ ਪਾਲਣ ਵਾਲਾ, ਇਸ ਜ਼ਮੀਨ ਦੇ ਉੱਤੇ ਜਿਹੜੇ ਅਸੀਂ ਲੋਕ ਰਹਿੰਦੇ ਹਾਂ, ਹਸ਼ਰਾਤੁਲ ਅਰਜ਼ ਨੇ, ਸਮੁੰਦਰੀ ਮਖਲੂਕਾਤ ਨੇ, ਫਜ਼ਾਈ ਮਖਲੂਕਾਤ ਨੇ, ਇਹ ਸਾਰੀਆਂ ਨਹੀਂ ਬਲਕਿ ਤਮਾਮ ਆਲਮ ਅਰਵਾਹ, ਆਲਮ ਬਰਜ਼ਖ, ਆਲਮ ਦੁਨੀਆ, ਆਲਮ ਮਲਾਇਕਾ, ਆਲਮ ਜਿन्नात ਅਤੇ ਤਾਰੀਕੀਆਂ ਹਨੇਰਿਆਂ ਨੂੰ ਵੀ ਪਾਲਣ ਵਾਲਾ। ਇੱਥੇ ਹਰ ਆਦਮੀ ਜਿਹੜਾ ਨਾ ਇੱਥੇ ਆ ਕੇ ਮਾਯੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਤਨੀ ਵੱਡੀ ਕਾਇਨਾਤ 'ਚ ਕਿੱਥੇ ਕਿੱਥੇ ਰੱਬੁਲ ਇੱਜ਼ਤ ਜਿਹੜਾ ਨਾ ਇਹ ਮੈਂ ਇੰਨੀ ਵੱਡੀ ਕਾਇਨਾਤ ਦੇ ਵਿੱਚ ਮੈਂ ਮੌਜੂਦ ਹਾਂ ਕਿ ਰੱਬੁਲ ਇੱਜ਼ਤ ਨੇ ਫੌਰਨ ਹੀ ਇਸ ਤੋਂ ਅਗਲਾ ਜੁਮਲਾ ਅਰ-ਰਹਿਮਾਨ ਅਰ-ਰਹੀਮ ਕਹਿ ਕੇ ਡਿੱਗਦੇ ਹੋਏ ਇਨਸਾਨ ਨੂੰ ਸੰਭਾਲਾ ਦਿੱਤਾ ਕਿ 70 ਮਾਵਾਂ ਦੀ ਮੁਹੱਬਤ ਤੋਂ ਵੱਧ ਕੇ ਅੱਲਾਹ ਤਬਾਰਕ व तआला ਆਪਣੇ ਬੰਦੇ ਦੇ ਨਾਲ ਮੁਹੱਬਤ ਕਰਦਾ। ਅਗਰ 70 ਮਾਵਾਂ ਦੀ ਮੁਹੱਬਤ ਇੱਕ ਜਗ੍ਹਾ 'ਤੇ ਇਕੱਠੀ ਕਰੀਏ ਅਤੇ ਇਹ ਮੁਹੱਬਤ ਅੱਲਾਹ ਤਬਾਰਕ व तआला ਦੀ ਰਹਿਮਤ ਦੇ ਇੱਕ ਕਤਰੇ ਦੇ ਬਰਾਬਰ ਵੀ ਨਹੀਂ ਹੈ। ਉਹ ਆਪਣੇ ਗੁਨਾਹਗਾਰ ਤੋਂ ਗੁਨਾਹਗਾਰ ਬੰਦੇ ਨੂੰ ਵੀ ਆਪਣੀ ਰਹਿਮਤ ਦੇ ਸਾਏ ਵਿੱਚ ਸੰਭਾਲ ਲੈਂਦਾ ਅਤੇ ਗੁਨਾਹਾਂ ਤੋਂ ਬਚਣ ਦਾ ਯਾਨੀ ਤੌਬਾ ਦਾ ਮੌਕਾ ਦਿੰਦਾ। ਇੱਥੇ ਬੰਦੇ ਨੂੰ ਰਹਿਮਤ ਦੇ ਇੱਕ ਕਤਰੇ ਦੀ ਬਰਕਤ ਨੂੰ ਸੰਭਾਲ ਕੇ ਜ਼ਿੰਦਗੀ ਦੀ ਰਾਹ ਦੇ ਉੱਤੇ ਅੱਗੇ ਵਧਣਾ ਹੁੰਦਾ, ਕਿਉਂਕਿ ਅਗਲੀ ਹੀ ਆਇਤ ਵਿੱਚ ਇਸੇ ਰਹਿਮਾਨ ਔਰ ਰਹੀਮ ਦੀ ਮਿਹਰਬਾਨੀ ਜਿਹੜੀ ਹੈ
ਉਹ ਹਾਸਲ ਕਰਨ ਵਾਲੇ ਇਨਸਾਨ ਨੂੰ ਖਬਰਦਾਰ ਕਰ ਦਿੱਤਾ ਗਿਆ ਕਿ ਮਾਲਿਕ ਯੌਮੁੱਦੀਨ, ਉਹ ਮਾਲਕ ਹੈ ਰੋਜ਼ੇ ਜਜ਼ਾ ਦਾ। ਆਪਣੇ ਇਲਮ, ਰੁਤਬੇ, ਦੁਨੀਆਵੀ ਜਾਹੋ ਜਲਾਲ ਦੇ ਵਿੱਚ ਹਿਸਾਬ ਦੇ ਦਿਨ ਨੂੰ ਭੁੱਲ ਨਾ ਜਾਣਾ ਹੈ ਇਨਸਾਨੋ, ਕਿਉਂਕਿ ਉਸ ਦਿਨ ਦਾ ਮਾਲਕ ਸਿਰਫ ਰੱਬੁਲ ਆਲਮੀਨ ਖੁਦ ਹੋਏ। ਉਸ ਦਿਨ ਜਿਸ ਸ਼ਖਸ ਨੂੰ ਜ਼ਰਾ ਬਰਾਬਰ ਵੀ ਕਿਸੇ ਨੇ ਨੇਕੀ ਕੀਤੀ ਹੋਏਗੀ, ਕਿਸੇ ਸ਼ਖਸ ਨੇ, ਤੇ ਉਹਨੂੰ ਉਹਦਾ ਬਦਲਾ ਦਿੱਤਾ ਜਾਏਗਾ। ਅਗਰ ਉਹਨੇ ਜ਼ਰਾ ਬਰਾਬਰ ਵੀ ਬੁਰਾਈ ਕੀਤੀ ਹੋਏਗੀ ਤੇ ਉਹਨੂੰ ਵੀ ਦੇਖ ਲਏਗਾ। ਉਸ ਦਿਨ ਕਿਸੇ ਦੇ ਨਾਲ ਕੋਈ ਜ਼ੁਲਮ ਜਾਂ ਜ਼ਿਆਦਤੀ ਨਹੀਂ ਹੋਏਗੀ। ਉੱਥੇ ਦੁਨੀਆਵੀ ਝੂਠੀ ਗਵਾਹੀਆਂ ਨਹੀਂ ਹੋਣਗੀਆਂ। ਉਸ ਦਿਨ ਜ਼ੁਬਾਨਾਂ ਬੰਦ ਹੋਣਗੀਆਂ। ਇਨਸਾਨ ਦੇ ਹੱਥ ਪੈਰ ਬੋਲ ਰਹੇ ਹੋਣਗੇ। ਇਨਸਾਨ ਦਾ ਆਪਣਾ ਜਿਸਮ ਉਹਦੇ ਕਰਤੂਤਾਂ ਦੀ ਗਵਾਹੀ ਦੇ ਰਿਹਾ ਹੋਏਗਾ, ਉਹਦੇ ਬਦਆਮਾਲੀਆਂ ਦੀ ਗਵਾਹੀ ਦੇ ਰਿਹਾ ਹੋਏਗਾ। ਉਸ ਦਿਨ ਸਾਰਿਆਂ ਦਾ ਫੈਸਲਾ ਪੂਰੇ ਇਨਸਾਫ ਦੇ ਨਾਲ ਅੱਲਾਹ ਰੱਬੁਲ ਇੱਜ਼ਤ ਕਰੇਗਾ। ਅੱਲਾਹ ਦੇ ਇਨਸਾਫ ਦਾ ਮੁਕਾਬਲਾ ਭਲਾ ਕੀਤਾ ਜਾ ਸਕਦਾ? ਹਰਗਿਜ਼ ਨਹੀਂ। ਇੱਥੇ ਇੱਕ ਵਾਕਿਆ ਯਾਦ ਆ ਗਿਆ, ਇੱਕ ਰਿਵਾਇਤ ਹੈ, ਇਹ ਵਾਕਿਆ ਬਿਆਨ ਕਰਨ ਲੱਗੀ ਹਾਂ ਕਿ ਇੱਕ ਸ਼ਖਸ ਜਿਹੜਾ ਨਾ ਬਹੁਤ ਹੀ ਆਬਦ ਜ਼ਾਹਦ ਸੀ। ਉਹਨਾਂ ਇੱਕ ਇੱਕ ਸਾਂਸ ਦੇ ਨਾਲ ਅੱਲਾਹ ਦਾ ਜ਼ਿਕਰ ਜਿਹੜਾ ਨਾ ਉਹ ਖਾਲੀ ਨਹੀਂ ਸੀ ਛੱਡਿਆ। ਕੋਈ ਉਹਦਾ ਸਾਂਸ ਐਸਾ ਨਹੀਂ ਸੀ ਕਿ ਉਹ ਜਿਹਦੇ ਵਿੱਚ ਉਹਨੇ ਅੱਲਾਹ ਤਬਾਰਕ ਵ ਤਆਲਾ ਦਾ ਜ਼ਿਕਰ ਨਾ ਕੀਤਾ ਹੋਵੇ। ਉਹ ਕਾਫੀ ਲੰਬੇ ਲੰਬੇ ਮੁਰਾਕਬੇ ਕਰਦਾ ਸੀ, ਇਨਸਾਨੀ ਆਬਾਦੀ ਤੋਂ ਦੂਰ ਜੰਗਲ ਦੇ ਵਿੱਚ ਬਿਲਕੁਲ ਕਰੀਬੀ ਪਹਾੜਾਂ ਦੇ ਉੱਤੇ ਨਾ ਉਹਨੇ ਆਪਣਾ ਮਸਕਨ ਬਣਾਇਆ ਹੋਇਆ ਸੀ। ਉੱਥੇ ਉਹ ਇੱਕ ਖੋਹ ਨੁਮਾ ਗਾਰ ਦੇ ਵਿੱਚ ਨਾ ਬੈਠਾ ਰਹਿੰਦਾ ਸੀ, ਅੱਲਾਹ ਦਾ ਜ਼ਿਕਰ ਕਰਦਾ ਰਹਿੰਦਾ ਸੀ ਅਤੇ ਆਪਣੀ ਭੁੱਖ ਮਿਟਾਉਣ ਵਾਸਤੇ ਨਾ ਪਹਾੜੀ ਪੌਦੇ ਵਗੈਰਾ ਜਿਹੜੇ ਨੇ ਉਹ ਉਹਨਾਂ ਦੇ ਕੋਲ ਮਤਲਬ ਖਾ ਲੈਂਦਾ ਸੀ ਅਤੇ ਪਾਣੀ ਬਰਸਾਤ ਦਾ ਜਮ੍ਹਾਂ ਸ਼ੁਦਾ ਜਿਹੜਾ ਇਸਤੇਮਾਲ ਕਰਦਾ ਸੀ। ਇਸ ਤਰ੍ਹਾਂ ਨਾਲ ਉਹਨੇ 100 ਸਾਲ ਤੱਕ ਉਹ ਮੁਸਲਸਲ ਜ਼ਿਕਰ ਇਲਾਹੀ ਵਿੱਚ ਮਸ਼ਹੂਰ ਰਿਹਾ। ਉਹਦੀ ਜ਼ਿੰਦਗੀ ਦਾ ਮਕਸਦ ਹੀ ਸਿਰਫ ਔਰ ਸਿਰਫ ਅੱਲਾਹ ਤਬਾਰਕ ਵ ਤਆਲਾ ਦਾ ਜਿਹੜਾ ਸੀ ਉਹ ਰਜ਼ਾ ਹਾਸਲ ਕਰਨਾ ਸੀ। 100 ਸਾਲ ਦੇ ਬਾਅਦ ਨਾ ਅੱਲਾਹ ਤਬਾਰਕ ਵ ਤਆਲਾ ਦੀ ਰਹਿਮਤ ਜਿਹੜੀ ਸੀ ਉਹ ਜੋਸ਼ ਵਿੱਚ ਆਈ। ਅੱਲਾਹ ਤਬਾਰਕ ਵ ਤਆਲਾ ਉਹਦੀ ਤਰਫ ਮੁਤਵੱਜੋ ਹੋਏ। ਫਰਿਸ਼ਤਾ ਰਹਿਮਤ ਨੂੰ ਪੈਗਾਮ ਦੇ ਕੇ ਉਹਦੇ ਕੋਲ ਭੇਜਿਆ ਕਿ ਜਾ ਜਾ ਕੇ ਪੁੱਛ ਮੇਰੇ ਇਸ ਬੰਦੇ ਨੂੰ ਕਿ ਰੱਬੁਲ ਇੱਜ਼ਤ ਫਰਮਾ ਰਿਹਾ, ਮੰਗ ਤੂੰ ਕੀ ਮੰਗਣਾ। ਅੱਜ ਅੱਲਾਹ ਦੀ ਰਹਿਮਤ ਮਿਹਰਬਾਨ ਹੈ ਤੇਰੇ 'ਤੇ। ਉਹ ਬੰਦਾ ਇੱਕਦਮ ਬੋਲਿਆ, ਮੈਂ ਕਿਹੜਾ ਗੁਨਾਹ ਕੀਤਾ, ਮੈਂ ਰਹਿਮਤ ਮੰਗਾ। ਮੈਂ ਜਦੋਂ ਦਾ ਹੋਸ਼ ਸੰਭਾਲਿਆ ਤਦੋਂ ਦਾ ਮੈਂ ਰੱਬ ਦੀ ਸਿਰਫ ਰੱਬ ਦੀ ਇਬਾਦਤ ਕਰ ਰਿਹਾ, ਰੱਬ ਦਾ ਜ਼ਿਕਰ ਕਰ ਰਿਹਾ। ਮੈਂ ਤਾਂ ਇੱਕ ਕਦਮ ਨਹੀਂ ਐਸਾ ਚੁੱਕਿਆ ਜਿਹੜਾ ਅੱਲਾਹ ਦੀ ਰਜ਼ਾ ਦੇ ਖਿਲਾਫ ਹੋਵੇ। ਕਿ ਅੱਜ ਰਹਿਮਤ ਨਹੀਂ, ਮੈਨੂੰ ਮੇਰੀ ਮਿਹਨਤ, ਮੇਰੀ ਇਬਾਦਤ, ਮੇਰੀ ਰਿਆਜ਼ਤ ਦਾ ਸਿਲਾ ਰੱਬੁਲ ਇੱਜ਼ਤ ਅਤਾ ਫਰਮਾਏ। ਹੁਣ ਕਿਉਂਕਿ ਅੱਲਾਹ ਦੀ ਰਹਿਮਤ ਜੋਸ਼ ਵਿੱਚ ਸੀ, ਹੁਣ ਉਸ ਵਕਤ ਉਹਦੀ ਇਸ ਗੱਲ ਨੂੰ ਦਰਗੁਜ਼ਰ ਕਰ ਦਿੱਤਾ ਗਿਆ। ਮੇਰੇ ਰੱਬੇ ਕਰੀਮ ਨੇ ਫਰਿਸ਼ਤੇ ਨੂੰ ਕਿਹਾ ਵਾਪਸ ਚਲਾ ਗਿਆ। ਵਾਪਸ ਚਲਾ ਗਿਆ। 100 ਸਾਲਾ ਉਸ ਤੋਂ ਅਗਲੀ ਰਿਆਜ਼ਤ, 100 ਸਾਲ ਅਗਲੀ ਰਿਆਜ਼ਤ ਉਸ ਬੰਦੇ ਨੇ ਦੁਬਾਰਾ ਸਿਲਸਿਲਾ ਉਹਦਾ ਜਾਰੀ ਰਿਹਾ। ਰਿਆਜ਼ਤ ਅਤੇ ਇਬਾਦਤ ਤੋਂ ਬਾਅਦ ਫਿਰ ਇਹ ਵਾਕਿਆ ਪੇਸ਼ ਆਇਆ। ਫਿਰ ਉਸ 100 ਸਾਲ ਦੇ ਬਾਅਦ ਤੀਸਰੀ ਮਰਤਬਾ ਨਾਲ ਇਹ ਵਾਕਿਆ ਫਿਰ ਰੂਨਮਾ ਹੁੰਦਾ, ਕਿਉਂਕਿ ਹੁਣ ਅੱਲਾਹ ਤਬਾਰਕ ਵ ਤਆਲਾ ਦੀ ਮੁਕਰਰ ਕੀਤੀ ਹੱਦ ਪੂਰੀ ਹੋ ਗਈ ਸੀ। ਉਸ ਬੰਦਾ ਖੁਦਾ ਨੂੰ ਨਾ ਉਸੇ ਦੇ ਜਵਾਬ ਦੇ ਵਿੱਚ ਫਰਿਸ਼ਤੇ ਨੇ ਸਵਾਲ ਕੀਤਾ ਕਿ ਤੇਰੀ ਇਬਾਦਤ ਅਤੇ ਰਿਆਜ਼ਤ ਵਿੱਚ ਮੁਕੰਮਲ ਰੱਬੁਲ ਇੱਜ਼ਤ ਦਾ ਇਨਸਾਫ ਤੈਨੂੰ ਚਾਹੀਦਾ ਨਾ। ਉਸਨੇ ਕਿਹਾ ਹਾਂ। तो फरिश्ते ने किया रब्बुल इज़्ज़त फरमा रहा है कि तू 300 साल तक इस पहाड़ के उत्ते बैठ के अल्लाह का जिक्र करता रहा, जबकि ये पहाड़ भी तो जिक्र कर रहे हैं। जरा अपनी रब की हमने से बयान कर, तू ये उत्ते चढ़ के बैठ। बोल इज़्ज़त का इंसाफ का जरा तकाजा है ना, है भी
कि हम 300 साल तक तू ये थले बैठ, पहाड़ तेरे ऊपर बैठ के हमको सना बयान करेगा। तो फिर तेरा पहाड़ के नाल तेरा हिसाब जिसले इंसाफ के बराबर हो जाएगा ना, तो फिर उस शख्स को उस पहाड़ के थले 300 साल तक बिठा दिता गया। तो उस बंदा खुदा ने फिर सिर्फ 300 साल अल्लाह ताला को इस्तग़फ़ार और रहमत ही मंगी। 300 साल के बाद उन्होंने अल्लाह तबारक व तआला की रहमत के नाल एक कामयाब और अल्लाह तबारक व तआला के इनाम पाने वाले ते राज़ी हो जाने वाले बंदियां की सफ़ दे विच शामिल कर लिया गया। ये एक रिवायत है। बंद करा।